40-45 ਸਾਲ ਤੋਂ ਇਸ ਕੰਮ 'ਚ ਲੱਗਿਆ ਹੋਇਆ ਤੇ ਕੰਮ ਸਿੱਖਣ ਵਾਸਤੇ ਆਦਮੀ ਦੀ ਲਗਨ ਜਿਹੜੀ ਹੈ ਨਾ ਉਹ ਸੱਚੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆਦਮੀ ਦਾ ਜਨੂਨ ਹੋਣਾ ਚਾਹੀਦਾ ਹੈ। ਉਹ ਜਨੂਨ ਹੋਏਗਾ ਤੇ ਆਦਮੀ ਕਾਮਯਾਬ ਹੋਏਗਾ। ਜਿਹਦੇ ਜਨੂਨ ਨਹੀਂ ਹੈ ਉਹ ਰਸਤੇ 'ਚ ਰਹਿ ਜਾਂਦਾ ਹੈ। ਕੰਮ ਸਿੱਖਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਬੰਦਾ ਸਿੱਖ ਜਾਂਦਾ ਹੈ। ਬਾਕੀ ਕੁਛ ਇਹ ਹੈਗਾ ਕਿ ਕੁਛ ਗਾਡ ਗਿਫਟ ਵੀ ਹੁੰਦਾ ਹੈ, ਕੁਦਰਤੀ ਤੌਰ 'ਤੇ ਵੀ ਆਦਮੀ ਜਰਾਸੀਮ ਹੁੰਦੇ ਨੇ ਜਿਹਦੀ ਵਜ੍ਹਾ ਨਾਲ ਬੰਦਾ ਕਿਸੇ ਵੀ ਫੀਲਡ 'ਚ ਜਾਂਦਾ ਹੈ। ਸੋ ਗੱਲ ਇਹ ਹੈਗੀ ਕਿ ਮੇਰੇ ਕੋਲ ਬਾਅਦ ਕਾਫੀ ਸ਼ਾਗਿਰਦ ਰਹੇ ਨੇ। ਹੁਣ ਇੱਕ ਸ਼ਾਗਿਰਦ ਮੇਰੇ ਕੋਲ ਆਇਆ, ਉਹ ਹਾਲਾਂਕਿ ਇਹ ਕੰਮ ਸਿੱਖਣ ਲਈ 5-7 ਸਾਲ ਲੱਗਦੇ ਨੇ, ਉਹ ਸਾਲ 'ਚ ਸਿੱਖ ਕੇ ਚਲਾ ਗਿਆ। ਉਹ ਇਸ ਤਰ੍ਹਾਂ ਕਿ ਮੈਂ ਕੰਮ ਕਰ ਰਿਹਾ, ਉਹ ਮੇਰੇ ਮੋਢੇ 'ਤੇ ਚੜ੍ਹਿਆ ਧਿਆਨ ਕਰ ਰਿਹਾ। ਇੱਕ ਬੱਚਾ ਵਾ ਤੇ ਉਹਦਾ ਧਿਆਨ ਹੀ ਪਰਾਂ ਨੂੰ, ਉਹਨੇ ਕੀ ਸਿੱਖਣਾ। ਸੋ ਇਹ ਹੈ ਬਾਤ ਇਹ ਹੈਗੀ ਕਿ ਇਹ ਕੰਮ ਸਿੱਖਣ ਵਾਸਤੇ ਜਿਹੜਾ ਨਾ ਧਿਆਨ ਜ਼ਰੂਰੀ ਹੈ। ਇਹਦੇ ਵਿੱਚ ਸ਼ੁਰੂ ਤੋਂ ਸਕੂਲ ਟਾਈਮ ਤੋਂ ਹੀ ਸ਼ੌਕ ਹੈਗਾ ਸੀਗਾ। ਹਾਂਜੀ, ਬਾਕੀ ਇਹ ਹੈਗਾ ਕਿ ਰੋਜ਼ੀ ਰੋਟੀ ਵਾਸਤੇ ਵੀ ਕੀਤਾ ਵਾ, ਬਹੁਤ ਦੇਰ ਕੀਤਾ ਵਾ, ਲੇਕਿਨ ਫਿਰ ਉਸ ਤੋਂ ਬਾਅਦ ਜਿਹੜਾ ਨਾ ਕੋਈ ਇਸ ਕੰਮ ਵੱਲ ਆਏ, ਪੇਂਟਿੰਗ ਵੱਲ ਆ ਗਏ ਹੈਗੇ ਅਤੇ ਅੱਜ ਕੱਲ੍ਹ ਪੇਂਟਿੰਗ 'ਤੇ ਹੀ ਰੋਜ਼ੀ ਰੋਟੀ ਵੀ ਚੱਲ ਰਹੀ ਹੈ ਅਤੇ ਸ਼ੌਕ ਵੀ ਪੂਰਾ ਹੋ ਰਿਹਾ। ਇਹ ਕੁਦਰਤੀ ਆਉਂਦਾ ਜੀ। ਕੁਛ ਵੈਸੇ ਵੀ ਜਿਹੜੇ ਫੀਲਡ 'ਚ ਆਦਮੀ ਕੰਮ ਕਰ ਰਿਹਾ ਹੁੰਦਾ ਨਾ, ਉਹਦੇ 'ਚ ਨਵੇਂ ਤੋਂ ਨਵੇਂ ਆਈਡੀਆਜ਼, ਖਿਆਲਾਤ ਉਹ ਕੁਦਰਤੀ ਤੌਰ 'ਤੇ ਆਦਮੀ ਦੇ ਜ਼ਿਹਨ 'ਚ ਆਉਂਦੇ ਰਹਿੰਦੇ ਨੇ। ਬਾਅਦ ਕਾ ਤੁਸੀਂ ਇੱਕ ਕੰਮ ਕਰ ਰਹੇ ਹੋ, ਉਹ ਕੰਮ ਕਰਦਿਆਂ ਕਰਦਿਆਂ ਇੱਕ ਨੁਕਤਾ ਤੁਹਾਡੇ ਦਿਮਾਗ 'ਚ ਆ ਜਾਂਦਾ ਕਿ ਯਾਰ ਇਹਨੂੰ ਇੰਝ ਨਹੀਂ ਤੇ ਇੰਝ ਕਰ ਲਿਆ ਜਾਏ ਤਾਂ ਬਹੁਤ ਅੱਛਾ ਹੋ ਜਾਏ। ਜਿਸ ਤਰ੍ਹਾਂ ਕਿ ਇੱਕ ਸ਼ੇਰ ਹੈਗਾ, ਉਹਦੇ ਵਿੱਚੋਂ ਅਗਰ ਇੱਕ ਲਫ਼ਜ਼ ਬਦਲ ਦਿੱਤਾ ਜਾਏ ਨਾ ਕਿ ਉਹ ਸ਼ੇਰ ਜ਼ਮੀਨ ਤੋਂ ਅਸਮਾਨ 'ਤੇ ਚਲਾ ਜਾਂਦਾ। ਅਸਲ 'ਚ ਬਾਤ ਇਹ ਹੈਗੀ ਹੈ ਜੀ ਕਿ ਸ਼ਾਇਰੀ ਜਿਹੜੀ ਹੈ ਨਾ ਉਹ ਵੀ ਗਾਡ ਗਿਫਟ ਹੈਗੀ ਹੈ। ਹਰ ਬੰਦਾ ਸ਼ਾਇਰੀ ਨਹੀਂ ਕਰ ਸਕਦਾ, ਭਾਵੇਂ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ। ਜਿੰਨੀ ਦੇਰ ਉਹਦੇ ਅੰਦਰ ਅੱਲਾਹ ਪਾਕ ਨੇ ਕੋਈ ਸਲਾਹੀਅਤ ਨਹੀਂ ਰੱਖੀ ਹੋਈ ਸ਼ੇਰ ਕਹਿਣ ਦੀ। ਹੁਣ ਤੁਸੀਂ ਜਾਣਦੇ ਹੋਵੋਗੇ ਕਿ ਬਾਬਾ ਅਬੀਰ ਅਬੂ ਜ਼ਰੀ ਫੈਸਲਾਬਾਦ ਦੇ, ਉਹ ਚਿੱਟੇ ਅਨਪੜ੍ਹ ਸੀ ਲੇਕਿਨ ਬਹੁਤ ਬੜੇ ਸ਼ਾਇਰ ਸੀ। ਸੋ ਗੱਲ ਇਹ ਹੈ ਕਿ ਜਿੰਨੀ ਦੇਰ ਕੁਦਰਤੀ ਤੌਰ 'ਤੇ ਇਨਸਾਨ ਦੇ ਅੰਦਰ ਜਰਾਸੀਮ ਨਹੀਂ ਹੈਗੇ ਸ਼ੇਰ ਕਹਿਣ ਦੇ, ਉਹ ਨਹੀਂ ਸ਼ੇਰ ਕਹਿ ਸਕਦਾ। ਮੈਂ ਥੱਕ ਤੋਂ ਗਿਆ, ਜਾਏ ਅਮਾਂ ਤੱਕ ਨਹੀਂ ਪਹੁੰਚਾ। मैं थक तो गया, जाए अमां तक नहीं पहुंचा। घर जिसको कहूँ ऐसे मकान तक नहीं पहुंचा। रंगत ये उड़ी जाती है क्यों तेरे बदन की, रंगत ये उड़ी जाती है क्यों तेरे बदन की। तरकश से अभी तीर कमां तक नहीं पहुंचा। पढ़ तो लिया उसने है मेरे रुख का सहीफ़ा, पढ़ तो लिया उसने है मेरे रुख का सहीफ़ा, लेकिन वो अभी हरफ़े निहा तक नहीं पहुंचा। करना था जिसे मेरे हर एक गम का मदावा, करना था जिसे मेरे हर एक गम का मदावा, वो लफ्ज़ अभी तेरी ज़ुबां तक नहीं पहुंचा। शेर है कि मैं जिसके लिए अरसाए हैरत में रहा, मैं जिसके लिए अरसाए हैरत में रहा हूँ, मेरे वो अभी वहमो गुमा तक नहीं पहुँचा। मैं थक तो गया, जाए अमां तक नहीं पहुँचा। घर जिसको कहूँ ऐसे मकान तक नहीं पहुँचा। कोई भी जिहड़ा फन हैगा ना ਉਹਦੇ ਵਿੱਚ ਅੱਲਾਹ ਪਾਕ ਨੇ ਤੁਹਾਡੀ ਸਲਾਹੀਅਤ ਰੱਖੀ ਹੈ, ਲੇਕਿਨ ਉਹਨੂੰ ਨਿਖਾਰਨ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਏਗੀ। ਉਹਦੇ ਕਾਇਦੋ ਜ਼ਵਾਬਤ ਵਾਸਤੇ ਤੁਹਾਨੂੰ ਕਿਸੇ ਉਸਤਾਦ ਨਾਲ ਜਿਹੜਾ ਮਸ਼ਵਰਾ ਕਰਨਾ ਪਏਗਾ, ਕਿਸੇ ਉਸਤਾਦ ਦਾ ਦਾਮਨ ਫੜਨਾ ਪਏਗਾ। ਉਹ ਤਾਂ ਜਿਹੜਾ ਤੁਸੀਂ ਜਾ ਕੇ ਨਾ ਉਹਨੂੰ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹੋ। ਬਾਕੀ ਹੈ ਕਿ ਕੁਝ ਲੋਕ ਮੇਰੇ ਅੱਗੇ ਜਿਹੜੇ ਨੇ ਉਹ ਆਪ ਹੀ ਲੱਗੇ ਰਹਿੰਦੇ ਨੇ, ਆਪ ਹੀ। ਉਹਦੇ ਵਾਸਤੇ ਵਕਤ ਬਹੁਤ ਚਾਹੀਦਾ ਹੈ, ਕਿਉਂਕਿ ਇੱਕ ਚੀਜ਼ ਹੈ ਜਿਹੜੀ ਮੈਂ ਹੁਣ ਇੱਕ ਕੰਮ ਮਿਸਾਲ ਤੌਰ 'ਤੇ ਮੈਨੂੰ ਪਤਾ ਹੈ ਵੀ ਇਹ ਕੰਮ ਇੰਝ ਹੋਣਾ, ਉਹ ਮੈਂ ਇੱਕ ਸ਼ਾਗਿਰਦ ਆ ਉਹਨੂੰ ਮੈਂ 1 ਮਿੰਟ 'ਚ ਦੱਸ ਦੇਣਾ। ਜਦ ਕਿ ਅਗਰ ਮੈਨੂੰ ਕੋਈ ਨਹੀਂ ਦੱਸਣ ਵਾਲਾ ਹੈਗਾ ਤਾਂ ਮੈਨੂੰ ਉਹ ਹਾਸਲ ਕਰਨ ਲਈ ਪਤਾ ਨਹੀਂ 10 ਸਾਲ ਲੱਗ ਜਾਣਾ। ਇਸ ਲਈ ਉਸਤਾਦ ਦਾ ਹੋਣਾ ਜ਼ਰੂਰੀ ਹੈ। ਸਾਡੀ ਇਹ ਸਾਡਾ ਅਲਮੀਆ ਵਾ ਕਿ ਸਾਨੂੰ ਇੱਥੇ ਨਾ ਤਾਂ ਕੋਈ ਆਰਟ ਦੇ ਹਵਾਲੇ ਨਾਲ ਅਤੇ ਨਾ ਕੋਈ ਸ਼ਾਇਰੀ ਦੇ ਹਵਾਲੇ ਨਾਲ ਬਹੁਤ ਬੜਾ ਉਸਤਾਦ ਗੋਇਰੇ ਨੂੰ ਵੀ ਅਸਰ ਨਹੀਂ ਆਇਆ। ਅਸੀਂ ਆਪਣੀ ਮਿਹਨਤ ਨਾਲ ਹੀ, ਆਪਣੀ ਕੋਸ਼ਿਸ਼ ਨਾਲ ਹੀ ਜਿਹੜਾ ਜਿਹੜੇ ਕੋਈ ਜਾਣਦੇ ਸੀ, ਕੋਈ ਪ੍ਰੋਫੈਸਰ ਟਾਈਪ ਇੱਥੇ ਕੋਈ ਸਾਥ ਦਾ ਉਹਨਾਂ ਕੋਲ ਥੋੜ੍ਹਾ ਬਹੁਤ ਫੈਜ਼ ਹਾਸਲ ਕੀਤਾ। ਬਾਕੀ ਇਹ ਜਿਹੜਾ ਫੀਲਡ ਹੈਗਾ ਇਹਦੇ ਵਿੱਚ ਤਾਂ ਕੋਈ ਸਾਡੇ ਤੋਂ ਪਹਿਲੇ ਐਡਾ ਕੋਈ ਅੱਛਾ ਕਰਨ ਵਾਲਾ ਕੋਈ ਨਹੀਂ ਆਇਆ ਸੀ। ਉਹ ਤਾਂ ਸਾਫਦਾਰ ਆ, ਜ਼ਰੂਰਤ ਹੈ ਇਸ ਚੀਜ਼ ਦੀ, ਲੇਕਿਨ ਗੌਰਮੈਂਟ ਇਹਨਾਂ ਚੀਜ਼ਾਂ 'ਤੇ ਕਿੱਥੇ ਤਵੱਜੋ ਦੇ ਰਹੀ ਹੈਗੀ ਆ।
ਬਾਕੀ ਇਹ ਹੈ ਕਿ ਜਿਹੜੇ ਲੋਕ ਪੈਸੇ ਵਾਲੇ ਆ ਉਹ ਜਿਹੜਾ ਆਪਣਾ ਫਾਈਨ ਆਰਟ ਦਾ ਕੋਰਸ ਕਰ ਲੈਂਦੇ ਨੇ ਜਾ ਕੇ, ਆਪਣਾ ਫਾਈਨ ਆਰਟ ਦਾ ਕਾਲਜ ਜਿਹੜਾ ਹੈ ਉੱਥੇ ਪੜ੍ਹ ਲੈਂਦੇ ਨੇ। ਬਾਕੀ ਆਮ ਲੋਕ ਜਿਹੜੇ ਨੇ ਉਹ ਬਸ ਨਹੀਂ ਇਸ ਫੀਲਡ 'ਚ, ਕਿਉਂਕਿ ਕਾਫੀ ਮਹਿੰਗਾ ਸ਼ੌਕ ਹੈਗਾ। ਬਾਕੀ ਗੌਰਮੈਂਟ ਨੂੰ ਚਾਹੀਦਾ ਵੈਸੇ ਇਹਦੇ 'ਤੇ ਤਵੱਜੋ ਦੇਣੀ ਚਾਹੀਦੀ ਹੈ ਕਿ ਇਸਲਾਮੀ ਫਨ ਹੈਗਾ ਕੈਲੀਗ੍ਰਾਫੀ ਜਿਹੜੀ ਆ ਇਹਦੀ ਇਹਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਕੋਈ ਨਾ ਕੋਈ ਇਹਦੇ ਅਦਾਰਾ ਬਣਨਾ ਚਾਹੀਦਾ ਹੈ। ਦੇਖੋ ਜੀ ਜਿਹੜਾ ਤੇ ਕੰਮ ਹੈ ਨਾ ਪੇਂਟਰੀ ਦਾ, ਜਿਹਨੂੰ ਅਸੀਂ ਕਹਿੰਦੇ ਆ ਆਮ ਲਿਖਾਈ ਬੋਰਡ ਵਗੈਰਾ ਲਿਖਾਈ, ਇਹਦੇ 'ਚ ਤਾਂ ਜ਼ਿਆਦਾ ਤੌਰ 'ਤੇ ਰੋਜ਼ੀ ਰੋਟੀ ਵਾਸਤੇ ਆਉਂਦੀ ਹੈ। ਬਾਕੀ ਜਿਹੜਾ ਵਾ ਪੇਂਟਿੰਗ ਦਾ ਕੰਮ ਹੈ, ਇਹ ਫਨਪਾਰੇ ਤਖਲੀਕ ਕਰਨਾ, ਇਹ ਸ਼ੌਕ ਦਾ ਕੰਮ ਹੈ। ਇਹਦੇ 'ਚ ਕੁਝ ਲੋਕ ਸ਼ੌਕ ਨਾਲ ਆਉਂਦੇ ਨੇ ਲੇਕਿਨ ਉਹਨਾਂ ਦੇ ਅੰਦਰ ਸਲਾਹੀਅਤ ਨਹੀਂ ਹੁੰਦੀ ਤੇ ਉਹ ਛੇਤੀ ਫਾਰਗ ਹੋ ਕੇ ਬਹਿ ਜਾਂਦੇ ਨੇ ਆਦਮੀ। ਬਾਕੀ ਜਿਨ੍ਹਾਂ ਦੇ ਅੰਦਰ ਸਲਾਹੀਅਤ ਹੁੰਦੀ ਹੈ ਤੇ ਉਹਨਾਂ ਦੇ ਅੰਦਰ ਅੱਲਾਹ ਪਾਕ ਨੇ ਜਨੂਨ ਵੀ ਰੱਖਿਆ ਹੁੰਦਾ, ਉਹ ਫਿਰ ਜਿਹੜਾ ਵਾ ਲੱਗੇ ਰਹਿੰਦੇ ਨੇ। ਇਹ ਅਸਲ 'ਚ ਨਾ ਬਚਪਨ ਤੋਂ ਹੀ ਜਿਹੜਾ ਨਾ ਕੋਈ ਐਵੇਂ ਪੁੱਠੇ ਸਿੱਧੇ ਸ਼ੇਰ 'ਚ ਕਹਿੰਦੇ ਰਹਿੰਦੇ ਹੁੰਦੇ ਸੀ, ਲੇਕਿਨ ਇਹ ਤਕਰੀਬਨ 91-92 ਤੋਂ ਬਾਅਦ ਜਿਹੜਾ ਨਾ ਬਾਕਾਇਦਾ ਮੈਂ ਇਸ ਫੀਲਡ 'ਚ ਜਿਹੜਾ ਫਿਰ ਤਵੱਜੋ ਦਿੱਤੀ ਇਹਨੂੰ। ਮੁਸ਼ਾਇਰੇ ਮਸ਼ਹੂਰੇ ਅਟੈਂਡ ਕਰਦੇ ਰਹੇ ਤੇ ਕੁਝ ਦੋਸਤਾਂ ਨੂੰ ਲਿਖਿਆ ਤੇ ਕਿਸੇ ਨੂੰ ਦਿਖਾ ਵੀ ਲਿਆ। ਉਹ ਫਿਰ ਕੁਝ ਜਿਹੜਾ ਵਾ ਸਿੱਖਿਆ ਵੀ, ਉਹਦੇ ਨਾਲ ਫਿਰ ਆਸਤਾ ਆਸਤਾ ਜਿਹੜਾ ਵਾ ਅੱਛਾ ਸ਼ੇਰ ਵੀ ਕਹਿਣ ਲੱਗ ਪਿਆ ਤੇ ਕੁਝ ਸ਼ੇਰ ਦਾ ਪਤਾ ਵੀ ਲੱਗ ਗਿਆ ਕਿ ਇਹਦਾ ਵਜ਼ਨ ਕੀ ਹੈ ਤੇ ਇਹਦੀ ਬਹਿਰ ਕੀ ਹੈ ਜਾਂ ਬੇਵਜ਼ਨ ਹੈ। 2 ਨਮਾਇਸ਼ਾਂ ਮੈਂ ਇੱਥੇ ਗੋਜਰੇ 'ਚ ਹੀ ਲਗਾਈਆਂ, ਕਾਫੀ ਪੁਰਾਣੀ ਗੱਲ ਹੈ, ਉਹ ਮੇਰਾ 20 ਸਾਲ 25 ਸਾਲ ਪਹਿਲੇ ਦੀ ਗੱਲ ਹੋਣੀ। ਲੇਕਿਨ ਇੱਥੇ ਕੋਈ ਛੋਟਾ ਸ਼ਹਿਰ ਹੈ ਤੇ ਕੋਈ ਇੱਡੀ ਪਜ਼ੀਰਾਈ ਨਹੀਂ ਹੁੰਦੀ ਤੇ ਫਿਰ ਉਸ ਤੋਂ ਬਾਅਦ ਨਹੀਂ ਕੋਸ਼ਿਸ਼ ਕੀਤੀ। ਇੱਕ ਟੀਚਰ ਦੀ ਗੱਡੀ ਦੇ ਉੱਤੇ ਨਜ਼ਮ ਲਿਖੀ ਹੈ ਕਿ ਮੰਨਾ ਧੋਬੀ ਸਭ ਦਾ ਯਾਰ ਹੈ, ਉਸ ਕੋ ਇੱਕ ਪੁਰਾਣੀ ਕਾਰ ਹੈ, ਰਵੇ ਖਲੋਤੀ ਧੋਬੀ ਘਾਟ ਹੋਵੇ ਧੱਕੇ ਨਾਲ ਸਟਾਰਟ, ਤੋਰੋ ਉਹਨੂੰ ਟੁਰਦੀ ਨਹੀਂ ਉਹ, ਮੋੜੋ ਉਹਨੂੰ ਮੁੜਦੀ ਨਹੀਂ ਉਹ, ਟੁਰਦੀ ਟੁਰਦੀ ਰੁਕ ਜਾਂਦੀ ਹੈ, ਇੱਕ ਪਾਸੇ ਨੂੰ ਝੁਕ ਜਾਂਦੀ। ਵਰਿਆਂ ਦੇ ਨੇ ਟਾਇਰ ਪੁਰਾਣੇ, ਨਜ਼ਰੀ ਆਵਣ ਤਾਣੇ ਬਾਣੇ, ਗੇਰਾਂ ਦਾ ਕੁਝ ਪਤਾ ਨਾ ਲੱਗੇ, ਦੂਜੇ ਦੀ ਥਾਂ ਚੌਥਾ ਲੱਗੇ, ਰੱਸੀ ਡਿੱਗੀ ਨਾਲੇ ਬੱਦੀ, ਲੀਰੋ ਲੀਰੇ ਉਹਦੀ ਗੱਤੀ, ਆਵੇ ਇੰਜਣ ਵਿੱਚੋਂ ਸੇਕ ਲੱਗੇ, ਘੰਟੇ ਬਾਅਦ ਬਰੇਕ, ਜਿੱਧਰੋਂ ਦੀ ਵੀ ਲੰਘਦੀ ਜਾਵੇ ਧੂਏ ਦਾ ਇੱਕ ਬੱਦਲ ਛਾਵੇ, ਤੇਲ ਨੂੰ ਪੀਵੇ ਵਾਂਗਰ ਪਾਣੀ, ਮੰਨਾ ਉਹਨੂੰ ਆਖੇ ਰਾਣੀ। ਨਾ ਏਸੀ ਨਾ ਕੋਈ ਹੀਟਰ, ਨਾ ਕੁਝ ਦੱਸੇ ਉਹਦਾ ਮੀਟਰ, ਨਾ ਬੱਤੀ ਨਾ ਕੋਈ ਲਾਕ, ਉਹ ਤੇ ਬੈਟਰੀ ਤੋਂ ਵੀ ਪਾਕ, ਉਹਤੇ ਰੱਬ ਤਵੱਕਲ ਚੱਲੇ ਕੋਈ ਸ਼ੈ ਨਾ ਉਹਦੇ ਪੱਲੇ, ਤੇਜ਼ ਕਰੋ ਤੇ ਬੂਹੇ ਖੜਕਣ ਰੁਕ ਜਾਂਦੀ ਏ ਦਿਲ ਦੀ ਧੜਕਣ, ਆਵਾਜ਼ਾਂ ਤੋਂ ਇੰਜੀ ਜਾਪੇ ਜਿਵੇਂ ਕਰਦੀ ਬੈਨ ਸਿਆਪੇ, ਆਖੇ ਕੁਝ ਤੇ ਕਰ ਧਿਆਨ, ਮੰਨਿਆ ਛੱਡ ਦੇ ਮੇਰੀ ਜਾਨ।